ਆਪਾਂ ਅਟਾਰਨੀ ਟਰਕੀਆਣਾ ਜੀ, ਇਹ ਚਲੋ ਬਾਰਡਰ ਦੀ ਗੱਲ ਕੀਤੀ ਹੈ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ। ਹੁਣ ਜਿਹੜੇ ਫੈਮਿਲੀ ਪਟੀਸ਼ਨ ਵਗੈਰਾ ਜਿਹੜੇ ਕਰ ਰਹੇ ਨੇ, ਉਹ ਬੜੇ ਇੰਤਜ਼ਾਰ ਦੇ ਵਿੱਚ ਨੇ। ਉਹਨਾਂ ਨੂੰ ਬੜੀ ਆ ਵੀ ਕਿਤੇ ਆਉਣ, ਕੇਸਾਂ ਦੇ ਫੈਸਲੇ ਜਲਦੀ ਹੋਣ, ਇੰਟਰਵਿਊਜ਼ ਵਗੈਰਾ ਆਉਣ। ਕੁਛ ਹਿਲ-ਜੁਲ ਹੋ ਰਹੀ ਆ ਐਮਬੈਸੀਆਂ ਦੇ ਵਿੱਚ, ਉੱਥੇ ਬਾਹਰਲੇ ਮੁਲਕਾਂ ਦੇ ਕੌਂਸਲੇਟ ਦੇ ਵਿੱਚ, ਯੂਐਸ ਕੌਂਸਲੇਟ ਕਰ ਰਿਹਾ ਕੁਛ, ਕਿ ਉਹੀ ਧੀਮੀ ਗਤੀ ਦੇ ਵਿੱਚ ਹੀ ਚੱਲਿਆ ਆ ਕੰਮ। ਦੇਖੋ ਜੀ, ਅਨਫੋਰਚੂਨੇਟਲੀ ਸਾਡਾ ਕੰਮ ਆ ਖਬਰ ਦੱਸਣਾ, ਭਾਵੇਂ ਵਧੀਆ ਭਾਵੇਂ ਮਾੜੀ ਆ। ਸੋ ਖਬਰ ਮਾੜੀ ਹੋਈ ਆ ਕਿ ਖੁਦ ਦੇ ਵੀ ਸਾਡੇ ਕਈ ਕਲਾਇੰਟ ਆ, ਗ੍ਰੀਨ ਕਾਰਡ ਹੋਲਡਰ ਵਾਲੇ ਸਪੈਸ਼ਲੀ, ਜਿਨ੍ਹਾਂ ਨੇ ਆਪਣੇ ਸਪਾਊਸ ਵਗੈਰਾ ਲਈ ਫਾਈਲ ਕੀਤਾ ਸੀਗਾ, ਇੰਡੀਆ ਵੇਟ ਕਰਦੇ ਆ ਨਾ। ਸੋ ਕਈਆਂ ਦੀ ਵੇਟ ਉਹ ਜਿਹੜੀ ਹੈਗੀ ਆ 3 ਤੋਂ 4 ਸਾਲ ਜਿਹੜੀ ਹੋ ਗਈ ਆ, ਕਿ 3 ਤੋਂ 4 ਸਾਲ ਉਹ ਵੇਟ ਹੀ ਕਰੀ ਜਾ ਰਹੇ ਆ ਕਿ ਕਦੋਂ ਐਮਬੈਸੀ ਉਹਨਾਂ ਨੂੰ ਇੰਟਰਵਿਊ ਦਊਗੀ। ਸੋ ਇਹ ਦੇਖੋ ਤੁਸੀਂ ਹੁਣ ਕਿ 3-4 ਸਾਲ, ਮਤਲਬ ਕਿ ਇੱਕ ਤਾਂ ਬੰਦਾ ਕਦੋਂ ਇੱਥੇ ਪੱਕਾ ਹੁੰਦਾ, ਫਿਰ ਕਦੋਂ ਉਹ ਫਾਈਲ ਕਰਦਾ, ਤਾਂ 3-4 ਸਾਲ ਹੋਰ ਐਡ ਕਰ ਲਓ ਕਿ 26-27 ਤੇ ਜਾ ਕੇ ਵਿਆਹ ਕਰਾਇਆ, ਅੱਗੇ 34-35 ਸਾਲਾਂ ਤੇ ਜਾ ਕੇ ਨੰਬਰ ਲੱਗ ਰਿਹਾ, ਹਨਾ। ਸੋ ਇਹ ਪਤਾ ਨਹੀਂ ਹੁਣ ਇਹਨਾਂ ਨੇ ਕੀ ਕਰਨਾ ਇਹਦਾ। ਕਾਫੀ ਸਾਰੇ ਲੋਕੀ ਜਿਹੜੇ ਸੱਤੇ ਪਏ ਆ, ਐਮਬੈਸੀਆਂ ਦੀ ਜਿਹੜੀ ਸਪੀਡ ਆ ਉੱਥੇ ਦੀ ਉੱਥੇ ਖੜੀ ਆ। ਤੇ ਪਹਿਲਾਂ ਸੀਗਾ ਕਲਾਇੰਟ ਕਿ ਚੱਲ ਯਾਰ ਆਪਾਂ ਕਾਂਗਰਸਮੈਨ ਨੂੰ ਪਾ ਕੇ ਦੇਖ ਲਈਏ, ਆਪਾਂ ਇਦਾਂ ਕਰ ਲਈਏ। ਸੋ ਉਹ ਵੀ ਚੀਜ਼ਾਂ ਕੋਈ ਚੱਲਦੀਆਂ ਨਹੀਂ। ਕਾਂਗਰਸਮੈਨ ਵੀ ਵਿਚਾਰਾ ਕੀ ਕਰੇ ਹੁਣ, ਜੇ ਐਮਬੈਸੀਆਂ ਨਹੀਂ ਖੁੱਲੀਆਂ ਤਾਂ ਸਾਰੇ ਜਿਹੜੇ ਕੇਸ ਉਹ ਲਟਕੇ ਹੋਏ ਆ। ਸੋ ਓਬਵੀਅਸਲੀ ਜਿਹੜਾ ਬੰਦਾ ਅਮਰੀਕਾ ਆ ਸਕਦਾ, ਇੱਥੇ ਆ ਕੇ 90 ਦਿਨ ਬਾਅਦ ਉਹਦਾ ਜੇ ਵਿਚਾਰ ਬਦਲਦਾ, ਵਿਆਹ ਕਰਦਾ, ਉਹ ਵਾਲਾ ਪ੍ਰੋਸੈਸ ਸਹੀ ਆ, ਕਿਉਂਕਿ ਉਹਦੇ ਵਿੱਚ ਘੱਟੋ ਘੱਟ 2 ਜਣੇ ਇਕੱਠੇ ਹੋ ਜਾਂਦੇ ਆ। ਤੇ ਬਾਕੀ ਜਿਹੜੇ ਹੁਣ ਐਮਬੈਸੀਆਂ ਵਾਲੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਆ, ਇਹ ਕਾਫੀ ਜ਼ਿਆਦਾ ਜਿਹੜੇ ਵੇਟ ਇਹਨਾਂ ਨੂੰ ਕਰਨੀ ਪੈ ਰਹੀ ਆ। ਇਹਨਾਂ ਦੀ ਕੋਈ ਪ੍ਰਾਇੋਰਟੀ ਨਹੀਂ ਉਹਨਾਂ ਨੇ ਕੀਤੀ। ਸਿਰਫ ਜਿਹੜੀ ਉਹਨਾਂ ਨੇ ਪਹਿਲ ਦਿੱਤੀ ਆ ਉਹ ਯੂਐਸ ਸਿਟੀਜ਼ਨ ਦੇ ਸਪਾਊਸ ਫਿਆਂਸੇ ਨੂੰ ਦਿੱਤੀ ਆ। ਈਵਨ ਜਿਹੜੇ ਪੇਰੈਂਟਸ ਵਾਲੇ ਕੇਸ ਸੀਗੇ, ਭੈਣ ਭਾਈ ਵਾਲੇ ਜਿਹੜੇ ਕੇਸ ਸੀਗੇ, ਕਈਆਂ ਦੇ ਨੰਬਰ ਨਿਕਲੇ ਆ, ਉਹ ਵੀ ਸਾਰੇ ਜਿਹੜੇ ਲਟਕੇ ਪਏ ਆ। ਈਵਨ ਕੋਵਿਡ ਤੋਂ ਪਹਿਲਾਂ ਉਹੀ ਕਾਲਰ ਸੀਗੇ ਜਿਹੜੇ ਕਈਆਂ ਨੇ ਰੇਡੀਓ ਤੇ ਵੀ ਉਦੋਂ ਕਾਲ ਕੀਤੀ ਸੀ, ਜਦੋਂ ਆਪਾਂ ਸ਼ੋਅ ਸ਼ੁਰੂ ਹੀ ਕੀਤਾ ਸੀਗਾ ਕਿ ਮੇਰੀ ਇੰਟਰਵਿਊ ਕੈਂਸਲ ਹੋ ਗਈ ਆ, ਕੋਵਿਡ ਅਜੇ ਤੱਕ ਆਈ ਨਹੀਂ। ਉਹ ਬੰਦੇ ਕਈ ਅੱਜ ਵੀ ਵੇਟ ਕਰ ਰਹੇ ਆ ਉਹਨਾਂ ਨੂੰ। ਅਜੇ ਤੱਕ ਦੇਖ ਲਓ ਤੁਸੀਂ ਕਿ ਕੋਵਿਡ ਵੀ ਚੱਲ ਗਿਆ, ਪ੍ਰੈਜ਼ੀਡੈਂਟ ਵੀ ਬਦਲ ਗਿਆ, ਤੇ ਅਜੇ ਤੱਕ ਉਹਨਾਂ ਨੂੰ ਇੰਟਰਵਿਊ ਜਿਹੜੀਆਂ ਸਾਰਿਆਂ ਨੂੰ ਨਹੀਂ ਆਈਆਂ। ਤੇ ਦੂਜੀ ਗੱਲ ਇਹਨਾਂ ਨੇ ਇਹ ਕੀਤੀ ਸੀ, ਜਿੱਦਾਂ ਆਪਾਂ ਦੇਖਿਆ ਕਿ ਉਹ ਜਿਹੜੇ ਫੈਮਿਲੀ ਬੇਸਡ ਵਾਲੇ ਨੰਬਰ ਜਿਹੜੇ ਨਹੀਂ ਯੂਜ਼ ਹੋਏ ਸੀਗੇ, ਇਹਨਾਂ ਨੂੰ ਚਾਹੀਦਾ ਸੀਗਾ ਕਿ ਸਿੱਧੇ ਅਗਲੇ ਸਾਲ 'ਚ ਪਾ ਕੇ ਉਹ ਡਬਲ ਕਰਨ, ਤਾਂ ਕਿ ਤਾਂ ਉਹ ਜਿਹੜੇ ਇਹਨਾਂ ਨੇ ਸਹੀ ਤਰੀਕੇ ਨਾਲ ਰੀਕੈਪਚਰ ਨਹੀਂ ਕੀਤੇ। ਉਹ ਵੀ ਜਿਹੜਾ ਫੈਮਿਲੀ ਬੇਸਡ ਇਮੀਗ੍ਰੇਸ਼ਨ ਸੀਗੀ ਉਹਨੂੰ ਕਾਫੀ ਝਟਕਾ ਲੱਗਾ। ਕਾਫੀ ਜ਼ਿਆਦਾ ਉਹਦੇ ਇਮੀਗ੍ਰੈਂਟ ਜਿਹੜੇ ਵੀਜ਼ੇ ਸੀਗੇ ਉਹ ਖੱਜਲ ਖਰਾਬ ਹੋਏ ਆ। ਤੇ ਇੱਕ ਆંકੜਾ ਇਹਨਾਂ ਨੇ ਹੋਰ ਦੱਸਿਆ ਕਿ ਜਿਹੜਾ ਨਾ ਅਮਰੀਕਾ ਦੇ ਵਿੱਚ ਆਈਸ ਵਾਲੇ ਜਿਹੜੇ ਅਫਸਰ ਆ, ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲੇ, ਜਿਹੜੇ ਲੋਕਾਂ ਨੂੰ ਫੜਦੇ ਆ ਜਾਂ ਡਿਪੋਰਟ ਕਰਦੇ ਆ, ਉਹ 6000 ਦੇ ਕਰੀਬ ਆ ਟੋਟਲ। ਤੇ ਜਿਹੜੀਆਂ ਜੇਲ੍ਹਾਂ ਇਹਨਾਂ ਦੀਆਂ ਹੈਗੀਆਂ ਟੋਟਲ ਅਮਰੀਕਾ ਦਾ ਜੇ ਹੈਡ ਕਾਊਂਟ ਕਰਦੇ ਆ ਤਾਂ 34000 ਆ। ਸੋ 6000 ਇਹਨਾਂ ਦੇ ਆਫਿਸਰ ਆ, 34000 ਸਿਰਫ ਇਹਨਾਂ ਕੋਲ ਡਿਟੈਂਸ਼ਨ ਦੇ ਬੈੱਡ ਆ। ਤੇ ਕਹਿੰਦੇ ਕਿ ਜਿਹੜਾ ਜੂਨ ਦੇ ਜੇ ਅੰਕੜੇ ਦੇਖੀਏ ਤਾਂ 4 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਹੈਗੇ ਆ, ਉਹਦਾ ਕੇਸ ਲੋਡ ਇਹਨਾਂ ਦੇ ਕੋਲ ਇਸ ਵੇਲੇ ਹੈਗਾ। ਤੇ ਜਿਹਦੇ ਵਿੱਚੋਂ ਕਿ 3.5 ਲੱਖ ਲੋਕੀ ਇਦਾਂ ਦੇ ਆ ਜਿਹਦੀ ਕ੍ਰਿਮੀਨਲ ਹਿਸਟਰੀ ਹੈਗੀ ਆ। ਸੋ 6000 ਅਫਸਰ ਤੇ 34000 ਬੈੱਡ ਆ, ਤੇ 4 ਮਿਲੀਅਨ ਲੋਕੀ ਜਿਹੜੇ ਹੈਗੇ ਆ ਅਨਡਾਕੂਮੈਂਟ, ਉਹ ਬਾਰਡਰ ਟੱਪ ਰਹੇ ਆ, ਖੜੇ ਆ। ਉਹਨਾਂ ਦੇ ਜਿਹੜੇ ਕੇਸ ਕੂਸ ਸਿਸਟਮ ਦੇ ਵਿੱਚ ਅਜੇ ਪੈਣੇ ਆ। ਸੋ ਤੁਸੀਂ ਆਪ ਦੇਖ ਲਓ ਕਿ ਜੇ ਤੁਸੀਂ ਦੋਨੋਂ ਪਾਸੋਂ ਨਿਊਟਰਲ ਹੋ ਕੇ ਦੇਖੋ ਕਿ ਠੀਕ ਆ, ਚਲੋ ਆਪਾਂ ਇਮੀਗ੍ਰੇਸ਼ਨ ਲਾਇਰ ਆ, ਸਾਡਾ ਕੰਮ ਤਾਂ ਹੀ ਚੱਲਦਾ ਜੇ ਲੋਕੀ ਇੱਧਰ ਆਉਂਦੇ ਆ। ਪਰ ਜਿਹੜੇ ਟੈਕਸਸ ਵਾਲੇ ਆ ਉਹ ਕੀ ਕਹਿੰਦੇ ਆ, ਉਹ ਕਹਿੰਦੇ ਕਿ ਯਾਰ ਇੰਨੇ ਬੰਦੇ ਆ ਰਹੇ ਆ ਕਿ ਸਰਕਾਰ ਪਾਲਿਸੀਆਂ ਸਹੀ ਨਹੀਂ ਕਰ ਰਹੀ। ਜੇ ਤੁਸੀਂ ਆਹ ਮੈਸੇਜ ਦਿਓਗੇ ਕਿ ਬਾਰਡਰ ਬਿਲਕੁਲ ਹੀ ਖੁੱਲ ਗਿਆ ਤੇ ਐਡਾ ਸੌਖਾ ਕਰ ਦੋਗੇ ਕਿ ਜਿੰਨੇ ਜਹਾਜ਼ ਫੜਿਆ ਮੈਕਸੀਕੋ ਆ ਗਿਆ, ਤੇ ਸਾਡੇ ਜਿਹੜਾ ਸਿਸਟਮ ਤੇ ਬਹੁਤ ਬਰਡਨ ਹੋ ਰਿਹਾ। ਸੋ ਇਹ ਦੋਵੇਂ ਧਿਰਾਂ ਜਿਹੜੀਆਂ ਇਹਨਾਂ ਦੀ ਫਾਈਟ ਪੂਰੀ ਹੋ ਰਹੀ ਆ। ਇਲੈਕਸ਼ਨਸ ਵੀ ਜਿਹੜੇ ਆ ਰਹੇ ਆ, ਤੇ ਹੁਣ ਇਹ ਟੌਪਿਕ ਜਿਹੜਾ ਮੰਗਣਾ ਹੀ ਮੰਗਣਾ, ਇਹਦਾ ਹਰੇਕ ਹੁਣ ਜਿੱਦਾਂ ਇਲੈਕਸ਼ਨ ਦੇ ਕੋਲ ਜਾਣਾ, ਇੱਕ ਨੇ ਕਹਿਣਾ ਕਿ ਇਮੀਗ੍ਰੇਸ਼ਨ ਨੂੰ ਵਧਾ ਦਿਓ, ਇੱਕ ਨੇ ਕਹਿਣਾ ਘਟਾ ਦਿਓ। ਸੋ ਇਹ ਜਿਹੜੀ ਹੁਣ ਫਾਈਟ ਆ, ਇਹ ਆਨ ਆ ਇਸ ਵੇਲੇ। ਸੁਪਰੀਮ ਕੋਰਟ ਵੀ ਹੁਣ ਜਿਹੜਾ ਕਹਿ ਲਓ ਕਿ ਆਪਾਂ ਦੇਖਿਆ ਕਿ 5:4 ਕਈ ਰਿਪਬਲਿਕਨ ਜੱਜ ਇੱਧਰਲੇ ਬੰਨੇ, ਕਈ ਉੱਧਰਲੇ ਬੰਨੇ। ਸੋ ਇਹ ਹੁਣ ਨੱਕੋ ਨੱਕੀ ਚੱਲਣਾ ਕੰਪੀਟੀਸ਼ਨ, ਤੇ ਦੇਖਦੇ ਆ ਕਿ ਕਿੱਧਰ ਕਈ ਇਹਨਾਂ ਨੇ ਬਾਈਡਨ ਦੇ ਫੇਵਰ 'ਚ ਵੀ ਫੈਸਲੇ ਕੀਤੇ ਸੀਗੇ, ਕਈ ਇਹਨਾਂ ਦੇ ਅਗੇਂਸਟ ਵੀ ਜਾਂਦੇ ਆ। ਸੋ ਦੇਖਦੇ ਆ ਹੁਣ ਕਿ ਆਹ ਇਲੈਕਸ਼ਨ ਟਾਈਮ ਜਿਹੜਾ ਬਾਈਡਨ ਦਾ ਕਾਰਜਕਾਲ ਬਚਿਆ, ਇਹਦੇ ਵਿੱਚ ਇਮੀਗ੍ਰੈਂਟਸ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਤੇ ਰਾਜਗਰਾਂ ਜੀ, ਇੱਕ ਮੈਨੂੰ ਕਿਸੇ ਨੇ ਈਮੇਲ ਭੇਜੀ ਸੀਗੀ, ਆਪਣਾ ਰੇਡੀਓ ਤੇ ਸੁਣਦਾ, ਉਹਨੇ ਕੋਈ ਬਿੱਲ ਭੇਜਿਆ ਸੀਗਾ ਮੈਨੂੰ ਕਿ ਭਾਜੀ ਆ ਬਿੱਲ ਬਾਰੇ ਬੋਲਿਓ ਰੇਡੀਓ ਤੇ, ਹਨਾ। ਇਹ ਹੈ ਕਿ ਸਾਰਿਆਂ ਨੂੰ ਕਿ ਜੇ ਕੋਈ ਚਾਹੁੰਦਾ ਆਪਾਂ ਕਿਸੇ ਟੌਪਿਕ ਬਾਰੇ ਬੋਲੀਏ, ਕੋਈ ਇਦਾਂ ਦਾ ਵਧੀਆ ਟੌਪਿਕ ਹੈਗਾ, ਸਾਨੂੰ ਦੱਸ ਦਿਆ ਕਰੋ, ਕੋਈ ਪ੍ਰੋਬਲਮ ਨਹੀਂ, ਆਪਾਂ ਡਿਸਕਸ ਕਰ ਸਕਦੇ ਹਾਂ। ਪਰ ਉਹ ਜਿਹੜਾ ਬਿੱਲ ਕੀ ਸੀਗਾ, ਉਹ ਬਿੱਲ ਇਹਨਾਂ ਨੇ ਡੈਮੋਕ੍ਰੇਟਸ ਨੇ ਪੇਸ਼ ਕਰਨਾ ਜਾਂ ਕੀਤਾ ਕਿ ਲੋਕਾਂ ਨੂੰ ਪੱਕਾ ਕਰੋ। ਇਹ ਬਿੱਲਾਂ ਦਾ ਕੋਈ ਮਾਇਨਾ ਨਹੀਂ ਰਹਿੰਦਾ, ਉਹ ਬਹੁਤ ਦੂਰ ਦੀ ਗੱਲ ਹੋ ਗਈ। ਇਹਨਾਂ ਕੋਲ ਕੋਈ ਪੱਕੇ ਪੁੱਕੇ ਨਹੀਂ ਇਹ ਕਰ ਸਕਦੇ, ਉਹਦਾ ਟਾਈਮ ਇਹਨਾਂ ਦਾ ਲੱਗ ਗਿਆ।
ਸੋ ਲੱਗ ਇਹ ਜਿਹੜੇ ਸ਼ੋਸ਼ੇਬਾਜ਼ੀਆਂ ਇਦਾਂ ਦੀਆਂ ਬਹੁਤ ਛੱਡਣੀਆਂ ਇਹਨਾਂ ਨੇ, ਬਹੁਤ ਟਿਕਟੋਕਾਂ ਬੰਨੀਆਂ ਕਿ ਆਹ ਪੱਕੇ ਹੋਣ ਦਾ ਬਿੱਲ ਆ ਗਿਆ, ਉਹ ਪੱਕੇ ਹੋਣ ਦਾ ਬਿੱਲ ਆ ਗਿਆ, ਪਰ ਸਾਰਿਆਂ ਨੂੰ ਪਤਾ ਕਿ ਇਹ ਸਾਰੀਆਂ ਖਬਰਾਂ ਹੀ ਹੁੰਦੀਆਂ ਵਾ, ਵੀਅਰਸ਼ਿਪ ਬਣਾਉਣ ਲਈ। ਇਦਾਂ ਦਾ ਕੋਈ ਬਿੱਲ ਬੁੱਲ ਪਾਸ ਨਹੀਂ ਹੋਣਾ। ਸਿਰਫ ਜਿਹੜਾ ਇਹ ਸੀਗਾ ਕਿ ਬਾਰਡਰ ਤੇ ਇਹਨਾਂ ਨੇ ਥੋੜੀ ਖੁੱਲ੍ਹ ਛੱਡੀ ਸੀਗੀ, ਜਿਹਦੇ ਕਰਕੇ ਕਿ ਇਮੀਗ੍ਰੈਂਟ ਹੁਣ ਆ ਗਏ ਆ, ਤੇ ਹੁਣ ਜਿਹੜਾ ਸੀਗਾ ਗੇਟ ਦੇਰ ਸਵੇਰ ਇਹਨਾਂ ਨੇ ਟਾਈਟਨੈਸ ਕਰ ਦੇਣੀ ਆ, ਦੁਬਾਰਾ ਬਿਆਨ ਕਰਕੇ ਡਿਪੋਰਟ ਕਰਨੇ ਸ਼ੁਰੂ ਕਰਨੇ ਆ। ਸੋ ਜਿਹੜੇ ਆ ਗਏ, ਜਿਹੜੇ ਆ ਰਹੇ ਆ ਉਹਨਾਂ ਨੂੰ ਹੁਣ ਥੋੜਾ ਜਿਹਾ ਕੰਮ ਉਹਨਾਂ ਦਾ ਥੋੜਾ ਜਿਹਾ ਔਖਾ ਹੋ ਜਾਣਾ। ਸੋ ਸੌਖਾ ਟਾਈਮ ਜਿਹੜਾ ਕਹਿ ਲਓ ਲੰਘ ਗਿਆ, ਹੁਣ ਜਿਹੜੇ ਚੈਲੰਜਿੰਗ ਟਾਈਮਸ ਅੱਗੇ ਸਾਡੇ ਲਾਈ ਕਰਦੇ ਆ। ਸੋ ਇਹ ਜਿਹੜੇ ਬਿੱਲ ਦੀ ਗੱਲ ਕਰ ਰਹੇ ਨਾ, ਅਸੀਂ ਵੀ ਅਪਡੇਟ ਅਮਰੀਕਾ ਦੇ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਜਿਹੜੀ ਰੋਲਿੰਗ ਰਜਿਸਟਰੀ ਬਿੱਲ ਇਹਨਾਂ ਨੇ ਲਿਆਂਦਾ ਸੀਗਾ, ਹਾਊਸ ਡੈਮੋਕ੍ਰੇਟਸ ਨੇ, ਇਹ ਜਿਹੜਾ ਜਿਹੜੀ ਇਮੀਗ੍ਰੇਸ਼ਨ ਤੇ ਨੈਸ਼ਨਲ ਜਿਹੜੀ ਉਹਨਾਂ ਦੀ INA ਜਿਹੜਾ ਆਖਦੇ ਆ, ਨੈਸ਼ਨੈਲਿਟੀ ਐਕਟ, ਉਸ ਦੇ ਵਿੱਚ ਇੱਕ ਰਜਿਸਟਰੀ ਸ਼ਬਦ ਨੂੰ ਇਹ ਚੇਂਜ ਕਰਨਾ ਚਾਹੁੰਦੇ ਆ। ਉਹ ਇਹੀ ਕਹਿੰਦੇ ਸੀਗੇ ਵੀ ਪਹਿਲੋਂ 1921, 24, 28, 40, 72 ਇਹਨਾਂ ਦੇ ਵਿੱਚ ਉਦੋਂ ਇਹਨਾਂ ਇਮੀਗ੍ਰੈਂਟਸ ਨੂੰ ਲੀਗਲ ਹੋਣ ਦਾ ਮੌਕਾ ਦਿੱਤਾ ਸੀ, ਜਿਹੜੇ ਇਲੀਗਲ ਇੱਥੇ ਰਹਿ ਰਹੇ ਸੀਗੇ। ਲਾਸਟ ਜਿਹੜਾ ਆ 1986 ਦੇ ਵਿੱਚ ਹੋਇਆ ਸੀ ਪ੍ਰੈਜ਼ੀਡੈਂਟ ਰੀਗਨ ਦੇ ਟਾਈਮ, ਉਦੋਂ ਇਹਨਾਂ ਨੇ ਇਮੀਗ੍ਰੇਸ਼ਨ ਅਮਨੈਸਟੀ ਦਿੱਤੀ ਸੀਗੀ ਖੱਤਿਆਂ ਦੇ ਜ਼ਰੀਏ। ਉਦੋਂ 3 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟ ਸੀਗੇ। ਸੋ ਇਹ ਆਈਡੀਆ ਹੀ ਆ, ਇਹ ਕੁਛ ਜਿਹੜੇ ਡੈਮੋਕ੍ਰੇਟਸ ਆ ਉਹ ਬਿੱਲ ਲੈ ਕੇ ਆਉਣਾ ਚਾਹੁੰਦੇ ਆ, ਪਰ ਇਹਨਾਂ ਨੂੰ ਦੂਜੇ ਪਾਸਿਓਂ ਸਮਰਥਨ ਨਹੀਂ ਮਿਲਣਾ। ਇਹ ਇੱਕ ਰਾਈਟ ਨਾਓ ਜੋ ਆਪਾਂ ਦੇਖ ਰਹੇ ਹਾਂ, ਜੋ ਪੋਲੀਟੀਕਲ ਹਾਲਾਤ ਆ, ਕੋਈ ਚਾਂਸ ਨਹੀਂ ਹੈਗਾ ਵੀ ਇਦਾਂ ਦੀ ਚੀਜ਼ ਜਿਹੜੀ ਹੋ ਜਾਵੇ। ਸੋ 1986 ਵਾਲਾ ਜਿਹੜਾ ਖੱਤਿਆਂ ਵਾਲਾ ਇੱਕ ਹਿਸਾਬ ਦੇ ਨਾਲ ਕੱਚਿਆਂ ਨੂੰ ਪੱਕੇ ਕਰਨ ਵਾਲਾ ਕੰਮ ਸੀਗਾ ਨਾ, ਉਹ ਤਾਂ ਹੋ ਹਟਿਆ। ਹੁਣ ਉਸ ਤੋਂ ਬਾਅਦ ਦੇ ਵਿੱਚ ਅਚਨਚੇਤੇ ਕੁਛ ਇਦਾਂ ਦਾ ਮਾਹੌਲ ਬਣ ਜਾਵੇ ਵੀ ਇਦਾਂ ਦੀ ਚੀਜ਼ ਹੋ ਜਾਵੇ, ਉਹ ਕਿਹਾ ਨਹੀਂ ਜਾ ਸਕਦਾ, ਪਰ ਨੇੜਲੇ ਭਵਿੱਖ ਦੇ ਵਿੱਚ ਇਦਾਂ ਦੀ ਕੋਈ ਅਸਾਰ ਨਹੀਂ ਆ ਵੀ ਅਨਡਾਕੂਮੈਂਟਡ ਨੂੰ ਇੱਕ ਪਾਥਵੇ ਟੂ ਸਿਟੀਜ਼ਨਸ਼ਿਪ ਜਾਂ ਪਾਥਵੇ ਕੋਈ ਇਦਾਂ ਦਾ ਰਾਹ ਜਿਹੜਾ ਆ ਉਹ ਦਿਖਾਉਣ ਵੀ ਤੁਸੀਂ ਪੱਕੇ ਹੋ ਸਕਦੇ ਆ। ਉੱਦਾਂ ਇਸ ਬਿੱਲ ਦੇ ਤਹਿਤ ਇਹਨਾਂ ਨੇ ਸਿਫਾਰਿਸ਼ ਰੱਖੀ ਆ ਵੀ ਜੇ ਕੋਈ ਇਦਾਂ ਰਹਿ ਰਿਹਾ ਤੇ 7 ਸਾਲਾਂ ਬਾਅਦ ਜਾ ਕੇ ਤੇ ਉਹ ਫਿਰ ਸਿਟੀਜ਼ਨਸ਼ਿਪ ਲੀਗਲ ਹੋਣ ਦੇ ਲਈ ਆਪਣੇ ਡਾਕੂਮੈਂਟਸ ਦੇ ਲਈ ਆ ਉਹ ਅਪਲਾਈ ਕਰ ਸਕਦਾ ਆ। ਪਾਸ ਹੋਣ ਦੇ ਚਾਂਸ ਘੱਟ ਆ। ਹਾਂ, ਗੱਲਾਂ ਸੋਹਣੀਆਂ ਲੱਗਦੀਆਂ ਨੇ BSC ਦੇ ਵਿੱਚ। ਹੁਣ ਆਪਾਂ ਦੇਖਿਆ ਸੀਗਾ ਅਟਾਰਨੀ ਟਰਕਿਆਨਾ ਜੀ ਵੀ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਸ਼ੁਰੂਆਤ ਦੇ ਵਿੱਚ ਉਹ ਜਿਹੜਾ ਵਰਕ ਫੋਰਸ ਨੂੰ ਲੈ ਕੇ ਉਹ ਉਦੋਂ ਵੀ ਖੇਤਾਂ ਵਾਲੇ ਫਾਰਮ ਵਾਲਿਆਂ ਨੂੰ ਲੈ ਕੇ ਗੱਲ ਚੱਲੀ ਸੀ, ਉਹ ਵਿਚਾਰੀ ਰਹਿ ਗਈ ਆ, ਮਿੱਟੀ ਪੈ ਗਈ, ਉਹ ਮਿੱਟੀ 'ਚ ਵਿਚਾਰਾ ਦੱਬ ਹੋ ਗਿਆ ਕਿਤੇ ਨਾ ਕਿਤੇ। ਉਹਦੇ ਵਿੱਚ ਰਿਪਬਲਿਕਨ ਵੀ ਐਗਰੀ ਕਰਦੇ ਸੀਗੇ, ਈਵਨ ਟੈਕਸਸ ਵਾਲੇ, ਕਿਉਂਕਿ ਸਾਰਿਆਂ ਨੂੰ ਫਾਰਮ ਵਰਕਰ ਸਾਰਿਆਂ ਨੂੰ ਚਾਹੀਦੇ ਸੀਗੇ। ਉਹਨਾਂ ਦੇ ਵੀ ਜਿਹੜੇ ਕੰਮਕਾਰ ਸੀਗੇ, ਜਿਹੜੇ ਪੁਰਾਣਾ ਓਲਡ ਮਨੀ ਹੈਗਾ, ਵਾਈਟ ਮਨੀ ਹੈਗਾ, ਉਹ ਪੈਸੇ ਬਣਾਉਂਦੇ ਹੀ ਇਦਾਂ ਕਿ ਉਹਨਾਂ ਦੇ ਖੇਤ ਖਲਿਆਣ ਕਾਫੀ ਚੀਜ਼ਾਂ ਇਦਾਂ ਦੀਆਂ ਹੈਗੀਆਂ। ਪਰ ਉਹ ਵੀ ਜਿਹੜਾ ਬਿੱਲ ਸੀਗਾ ਜਿਹਦੇ ਵਿੱਚ ਦੋਨੋਂ ਪਾਰਟੀਆਂ ਸਹਿਮਤ ਸੀਗੀਆਂ, ਉਹ ਵੀ ਅੱਗੇ ਨਹੀਂ ਵਧਿਆ। ਅੱਗੇ ਇਸ ਲਈ ਨਹੀਂ ਵਧਿਆ ਕਿ ਉਹਨਾਂ ਨੇ ਕਿਹਾ ਕਿ ਕੋਈ ਕੰਪਰੋਮਾਈਜ਼ ਨਹੀਂ ਕਰਨਾ ਇਮੀਗ੍ਰੇਸ਼ਨ ਦੇ ਉੱਤੇ, ਕਿਉਂਕਿ ਜੇ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਤਾਂ ਫਿਰ ਉਹਨਾਂ ਨੇ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਲਈ ਔਖਾ ਹੋ ਜਾਣਾ। ਸੋ ਚਾਂਸ ਲੂਜ਼ ਹੋ ਜਾਣਾ।